ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ। ਸਭ ਤੋਂ ਪਹਿਲੀ ਖਬਰ, ਪਿਛਲੇ ਕਈ ਵੀਕਸ ਤੋਂ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ ਵਨ ਬਿਗ ਬਿਊਟੀਫੁਲ ਬਿੱਲ ਦੀ। ਜੀ, ਜਿਵੇਂ ਆਪਾਂ ਸਭ ਜਾਣਦੇ ਹਾਂ, ਕੱਲ ਇਹ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਟਰੰਪ ਹੋਣਾ ਦਾ, ਜਿਹੜਾ ਟੈਕਸ ਪਾਲਿਸੀ ਬਿੱਲ ਆ, ਸਭ ਤੋਂ ਵੱਡੀ ਡੋਮੈਸਟਿਕ ਪਾਲਿਸੀ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਹੂੰ, ਪਾਸ ਹੋ ਗਿਆ ਸੀ ਹਾਊਸ ਦੇ ਵਿੱਚ ਵੀ 214 ਦੇ ਮੁਕਾਬਲੇ 218 ਵੋਟਾਂ ਦੇ ਨਾਲ। ਅੱਜ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਕਿਹਾ ਸੀਗਾ ਵੀ ਉਹ ਚਾਹੁੰਦੇ ਸੀ 4 ਜੁਲਾਈ ਤੱਕ ਉਹਨਾਂ ਦੇ ਡੈਸਕ ਦੇ ਉੱਤੇ ਇਹ ਬਿੱਲ ਜਿਹੜਾ ਉਹ ਪਹੁੰਚ ਜਾਵੇ, ਤੇ ਜੀ, ਅੱਜ ਫਾਈਨਲੀ ਉਹਨਾਂ ਨੇ ਇਸ ਬਿੱਲ ਨੂੰ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਸਵੀਪਿੰਗ ਟੈਕਸ ਪਾਲਿਸੀ ਬਿੱਲ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਵੱਡੇ ਜਿਹੜੇ ਚੇਂਜਸ ਆ ਇਸ ਕਹਿ ਸਕਦੇ ਆ ਵੀ ਪਾਲਿਸੀਜ਼ ਦੇ ਵਿੱਚ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ, ਜਿੱਥੇ ਕਾਰਪੋਰੇਟਸ ਨੂੰ ਟੈਕਸ ਕੱਟਸ, ਮੈਡੀਕੇਅਰ ਮੈਡੀਕੈਲ ਦੇ ਵਿੱਚ ਜਿਹੜੀ ਕੱਟਸ, ਸਨੈਪ ਪ੍ਰੋਗਰਾਮਸ ਦੇ ਵਿੱਚ ਕੱਟ, ਤੇ ਉਸ ਦੇ ਨਾਲ ਨਾਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਜਾਂ ਬਹੁਤ ਜ਼ਿਆਦਾ ਜਿਹੜੀ ਰਾਸ਼ੀ ਆ ਉਸ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲੇਗੀ। ਸੋ ਅੱਜ ਰਾਸ਼ਟਰਪਤੀ ਟਰੰਪ ਨੇ 4 ਜੁਲਾਈ ਵਾਲੇ ਦਿਨ ਜਿਹੜਾ ਆ ਇਸ ਨੂੰ ਸਾਈਨ ਕੀਤਾ। ਮਾਈਕ ਜੌਨਸਨ ਨਾਲ ਸੀਗੇ, ਉਹਨਾਂ ਨੇ ਜਿਹੜਾ ਸਪੀਕਰ ਦਾ ਗੈਵਲ ਹੁੰਦਾ ਆ, ਜਿਹੜਾ ਅਕਸਰ ਆਪਾਂ ਮੂਵੀਆਂ ਦੇ ਵਿੱਚ ਜਾਂ ਹੋਰ ਦੇਖਦੇ ਆ ਵੀ ਜਿਹੜਾ ਥੋੜਾ ਜਿਹਾ ਮਾਰਦੇ ਹੁੰਦੇ ਆ ਜੱਜ, ਵੀ ਉਸ ਤਰੀਕੇ ਨਾਲ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਉਸ ਹਥੌੜੇ ਨੂੰ ਜਿਹੜਾ ਉਹ ਚਲਾਇਆ, ਉਸ ਨੂੰ ਜਿਹੜਾ ਉਹ ਮਾਰਿਆ ਆ। ਸੋ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਬਿੱਲ ਆ ਉਹ ਸਾਈਨ ਕਰ ਦਿੱਤਾ, ਜਿਸ ਦੇ ਨਾਲ ਅਮਰੀਕਾ ਦੇ ਆਉਂਦੇ ਭਵਿੱਖ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਚੇਂਜਸ ਆ, ਇਹਦੇ ਵਿੱਚ ਦੱਸਦੇ ਜਾਈਏ ਵੀ ਜਿਹੜੀ ਗਨ ਸਾਇਲੈਂਸਰ ਦੀ ਫੀਸ ਸੀਗੀ ਉਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ। ਬਹੁਤ ਲੁਕਵੀਆਂ ਚੀਜ਼ਾਂ ਆ, ਹੌਲੀ ਹੌਲੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। $200 ਦੀ ਫੀਸ ਹੁੰਦੀ ਸੀ ਪਹਿਲੋਂ ਗਨ ਓਨਰਸ ਦੇ ਲਈ, ਜੇ ਕਿਸੇ ਨੇ ਸਾਇਲੈਂਸਰ ਬਾਏ ਕਰਨਾ ਸੀਗਾ ਜਾਂ ਸ਼ਾਰਟ ਬੈਰਲ ਰਾਈਫਲਸ ਬਾਏ ਕਰਨੇ ਸੀਗੇ, ਰਜਿਸਟ੍ਰੇਸ਼ਨ ਤੇ ਓਨਰਸ਼ਿਪ ਦੀ ਰਿਕੁਆਇਰਮੈਂਟ ਸੀਗੀ, ਉਸ ਫੀਸ ਨੂੰ ਇਸ ਬਿੱਲ ਦੇ ਤਹਿਤ ਹਟਾ ਦਿੱਤਾ ਗਿਆ ਆ। ਕੈਨੇਡੀ ਦਾ ਜਿਹੜਾ ਸੈਂਟਰ ਆ ਉਸ ਦੇ ਲਈ $257 ਮਿਲੀਅਨ ਜਿਹੜੇ ਉਹ ਰੱਖੇ ਗਏ ਨੇ, ਵੀ ਕਹਿੰਦੇ ਵੀ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਸ ਨੂੰ ਇੱਕ ਨਵਾਂ ਫੇਸ ਲਿਫਟ ਜਿਹੜਾ ਆ ਉਹ ਕੀਤਾ ਜਾਊਗਾ। ਸੋ ਤੇ ਗੈਂਬਲਰਸ ਦੇ ਲਈ ਕਹਿੰਦੇ ਮਾੜੀ ਖਬਰ ਆ। ਪੋਕਰ ਇੰਡਸਟਰੀ ਜੋ ਕਿ ਗੈਂਬਲਿੰਗ ਕਰਦੇ ਆ ਆਪਣੇ, ਕਈ ਜਾਣੇ ਤਾਂ ਆਨਲਾਈਨ ਕਰਦੇ ਆ, ਕਈਆਂ ਦੀ ਆਦਤ ਬਣ ਜਾਂਦੀ ਹੈ, ਐਡਿਕਟ ਹੁੰਦੇ ਆ, ਲਿਵਿੰਗ ਦੇ ਲਈ ਕਰਦੇ ਆ, ਕਸੀਨੋ 'ਚ ਕਰਦੇ ਆ, ਕਹਿੰਦੇ ਵੀ ਉਹਨਾਂ ਦੇ ਲਈ ਕਾਫੀ ਸੀਰੀਅਸ ਟਰਬਲ ਹੈਗਾ ਇਸ ਦੇ ਵਿੱਚ। ਕਹਿੰਦੇ ਵੀ ਜਿਹੜੀ ਵੀ ਤੁਸੀਂ ਇਨਾਮ ਰਾਸ਼ੀ ਗੈਂਬਲਿੰਗ ਦੇ ਵਿੱਚ ਜਿੱਤਦੇ ਸੀ, ਸ਼ਾਇਦ ਉਸ ਦੇ ਉੱਤੇ ਪਹਿਲਾ ਟੈਕਸ ਘੱਟ ਲੱਗਦਾ ਸੀਗਾ, ਪਰ ਹੁਣ ਕਹਿੰਦੇ ਵੀ ਉਹਨਾਂ ਪ੍ਰੋਫਿਟਸ ਦੇ ਵਿੱਚ ਜਿਹੜਾ ਮੁਲਕ ਆ ਉਸ ਨੂੰ ਕਾਫੀ ਵੱਡਾ ਹਿੱਸਾ ਜਿਹੜਾ ਉਹ ਮਿਲ ਸਕਦਾ ਆ। ਟਰੰਪ ਉਹਨਾਂ ਦੇ ਇਸ ਬਿੱਲ ਦੇ ਤਹਿਤ ਜਿਹੜੀ ਅੱਗੇ ਕੀ ਹੁੰਦਾ ਸੀ ਵੀ ਜਦੋਂ ਡਿਡਕਟ ਕਰਦੇ ਸੀਗੇ, ਜਦੋਂ ਤੁਸੀਂ ਹਾਰ ਜਾਂਦੇ ਸੀ ਪ੍ਰਵੀਨ ਜੀ, ਤਾਂ ਜੀ, ਉਹ ਡਿਡਕਸ਼ਨਸ ਤੁਸੀਂ ਆਪਣੇ ਲਾਸਿਸ ਦੇ ਵਿੱਚੋਂ ਲਾਸਿਸ ਜਿਹੜੀਆਂ ਉਹ ਡਿਡਕਟ ਕਰ ਲੈਂਦੇ ਸੀਗੇ ਵੀ ਆ ਮੈਨੂੰ ਘਾਟਾ ਪਿਆ, ਇੰਨੇ ਦੇ ਉੱਤੇ ਟੈਕਸ ਨਾ ਲੱਗੇ। ਤੇ ਹੁਣ ਕੀ ਹੋਣਾ ਆ ਵੀ ਉਹ ਜਿਹੜੇ ਲਾਸਿਸ ਉਹ ਤੁਸੀਂ ਡਿਡਕਟ ਨਹੀਂ ਕਰ ਨਹੀਂ ਕਰ ਸਕੋਗੇ। ਸਕਦੇ। ਜੇ $1,00,000 ਤੁਸੀਂ ਜਿੱਤੇ ਆ ਪਰ 80,000 ਲੂਜ਼ ਕਰ ਗਏ ਆ, ਤੇ ਇਹਦਾ ਮਤਲਬ ਆ ਵੀ ਤੁਸੀਂ 20,000 ਕਮਾਈ ਕੀਤੀ ਆ, ਤੇ ਜਿਹੜਾ ਟੈਕਸ ਆ ਉਹ ਤੁਹਾਡਾ 28,000 ਦੇ ਉੱਤੇ ਜਿਹੜਾ ਉਹ ਲੱਗਦਾ ਹੁੰਦਾ ਸੀਗਾ। ਸੋ ਲੱਗਿਆ ਕਰੂਗਾ। ਸੋ ਇਹ ਕਾਫੀ ਜਿਹੜੀਆਂ ਕੁਝ ਨਵੀਆਂ ਚੇਂਜਸ ਆ ਇਸ ਦੇ ਵਿੱਚ ਆ ਰਹੀਆਂ ਆ। ਸੋ ਬੇਸਿਕਲੀ ਤੁਸੀਂ ਹਾਰਦੇ ਆ ਜਿੱਤਦੇ ਆ ਕਸੀਨੋਜ਼ ਦੇ ਵਿੱਚ, ਪੋਕਰ ਇੰਡਸਟਰੀ 'ਚ, ਤਾਂ ਤੁਹਾਨੂੰ ਹੁਣ ਜ਼ਿਆਦਾ ਟੈਕਸ ਦੇਣਾ ਜਿਹੜਾ ਉਹ ਪੈ ਸਕਦਾ ਆ। ਸੋ ਵੈਸੇ ਵੀ ਉਹ ਮਾੜੀ ਚੀਜ਼ ਹੁੰਦੀ ਆ, ਉਹ ਤੋਂ ਪਰਹੇਜ਼ ਹੀ ਕਰਨ ਦੀ ਜ਼ਰੂਰਤ ਆ।